ਇੱਕ ਹਕੀਮ ਸਾਹਿਬ ਨੂੰ ਇੱਕ ਮਰੀਜ਼ ਨੇ ਕਾਲ ਕੀਤੀ ਤੇ ਉਹਨੂੰ ਕਿਹਾ ਕਿ ਮੇਰਾ ਯੂਰਿਕ ਐਸਿਡ ਕਦੀ ਵਧ ਜਾਂਦਾ ਕਦੀ ਘੱਟ ਹੋ ਜਾਂਦਾ। ਤੇ ਬਾਬਾ ਜੀ ਉਹਦੀਆਂ ਗੱਲਾਂ ਸੁਣ ਕੇ ਉਹਨੂੰ ਕਹਿੰਦੇ ਕਿ ਤੈਨੂੰ ਪਿਸ਼ਾਬ ਜ਼ਿਆਦਾ ਆਉਂਦਾ ਜਾਂ ਕਮ ਆਉਂਦਾ। ਆ ਜ਼ਰਾ ਗੱਲ ਸੁਣੋ ਹਕੀਮ ਸਾਹਿਬ ਦੀ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਕਿ ਬਾਬਾ ਜੀ ਸਾਹਿਬ ਉਹਨੂੰ ਕੀ ਕਹਾਣੀ ਪਾ ਰਹੇ। ਪਹਿਲੇ ਉਹਨਾਂ ਦੀ ਗੱਲ ਸੁਣੋ। हकीम साहब, मेरा प्रॉब्लम है कोलेस्ट्रॉल, यूरिक एसिड और ट्राइग्लिसराइड। अच्छा ये तीन चीजें पिछले से मैं टेस्ट करवाए थे, ये बढ़ गए होते। अच्छा। ठीक है, फिर कभी नॉर्मल हो जाते हैं, कभी बढ़ जाते हैं, बस ऐसे ही कोई। और चलना मुश्किल हो गया हुआ है मेरे लिए। सबसे बड़ी प्रॉब्लम मुझे है चलना है। हाँ, लेकिन वो आपका यूरिक एसिड बढ़ गया ना, जिस वजह से चलना मुश्किल हो गया। आप अपना वेट बताइए कितना है? इस वक्त तो 85 है तकरीबन। 85 है। छोटा पेशाब आपको कम आता है? नहीं, रात को ज्यादा आता है, दिन को नॉर्मल चलता है। नहीं, मतलब ज़्यादा आने से मुराद ये है कि मिकदार में कम आता है। एक होता है बारियाँ ज़्यादा, बार बार पेशाब आता है लेकिन मिकदार में कम आता है। एक होता है कि पेशाब भी बार बार आता है, मिकदार में भी ज़्यादा आता है। हाँ जी, कभी कभी मिकदार में कम आता है लेकिन आता काफी भी है, ये भी नहीं बराबर भी नहीं है। वो पानी जानी कम पियो तो प्रॉब्लम आ जाती है। नहीं नहीं, ऐसे नहीं है। मैं आपको बात बताता हूँ, क्योंकि पेशाब मिकदार में जब एक बार बंदा पेशाब करने जाता है ना, तो उसको 200 ग्राम के करीब पेशाब आना चाहिए, ठीक है, फिर पेशाब ठीक है। क्योंकि ये आपको पेशाब बार बार आता है लेकिन ये मिकदार में कम आता है, आता बार बार है। आप समझते हैं कि मुझे समझ गया हूं। ठीक है, आप समझ गए हो, कम आता है। हाँ ठीक जी, है। कम आता है। ਬਾਬਾ ਜੀ ਦੀ ਕਹਾਣੀ ਸੁਣ ਲਈ ਤੁਸੀਂ। ਉਹ ਮਸਲਾ ਆਪਣਾ ਕੁਛ ਦੱਸ ਰਿਹਾ, ਬਾਬਾ ਜੀ ਅੱਗੋਂ ਉਹਨੂੰ ਕੁਛ ਕਹਿ ਰਹੇ। ਬਾਬਾ ਜੀ ਉਹਨੂੰ ਇਸ ਤੇ ਮੁਤਮਿਨ ਕਰ ਰਿਹਾ ਕਿ ਤੈਨੂੰ ਪਿਸ਼ਾਬ ਕਮ ਆਉਂਦਾ। ਉਸ ਤੋਂ ਬਾਅਦ ਉਹਨੂੰ ਇਹੀ ਕਹਿਣਗੇ ਕਿ ਤੈਨੂੰ ਪਿਸ਼ਾਬ ਦੀ ਮਿਕਦਾਰ ਕਮ ਆਉਂਦੀ ਹੈ, ਯਾਨੀ ਕਿ ਪਿਸ਼ਾਬ ਦੀ ਕੁਆਂਟੀਟੀ ਕਮ ਆਉਂਦੀ ਹੈ, ਇਸ ਲਈ ਤੇਰੇ ਅੰਦਰ ਫਾਸਦ ਮਾਦੇ ਇਕੱਠੇ ਹੁੰਦੇ ਰਹਿੰਦੇ ਆ, ਤੇਰਾ ਕੋਲੇਸਟ੍ਰੋਲ ਯੂਰਿਕ ਐਸਿਡ ਵੱਧ ਜਾਂਦਾ। ਇਹ ਕੋਈ ਲੌਜਿਕ ਨਹੀਂ ਹੈ। ਪਿਸ਼ਾਬ ਦਾ ਯੂਰਿਕ ਐਸਿਡ ਜਾਂ ਕੋਲੇਸਟ੍ਰੋਲ ਦੇ ਨਾਲ ਕੋਈ ਤਾਲੁਕ ਨਹੀਂ ਹੈ, ਨਾ ਹੀ ਪਿਸ਼ਾਬ ਨਾਲ ਯੂਰਿਕ ਐਸਿਡ ਕੋਲੇਸਟ੍ਰੋਲ ਖਾਰਿਜ ਹੁੰਦਾ। ਕੋਲੇਸਟ੍ਰੋਲ ਸਾਡੀ ਗਲਤ ਖੁਰਾਕ ਦੀ ਵਜ੍ਹਾ ਨਾਲ ਵਧ ਜਾਂਦਾ, ਜਿੱਦਾਂ ਕਿ ਅਸੀਂ ਪ੍ਰੋਟੀਨ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਾਂ, ਇਹਦੇ ਨਾਲ ਯੂਰਿਕ ਐਸਿਡ ਵਧ ਜਾਂਦਾ। ਜਿਹੜੇ ਲੋਕ ਬਹੁਤ ਜ਼ਿਆਦਾ ਚਾਵਲ ਖਾਂਦੇ ਆ, ਅੰਡੇ ਬਹੁਤ ਜ਼ਿਆਦਾ ਖਾਂਦੇ ਆ ਜਾਂ ਗੋਸ਼ਤ ਬਹੁਤ ਜ਼ਿਆਦਾ ਖਾਂਦੇ, ਉਹਨਾਂ ਦਾ ਅਕਸਰ ਯੂਰਿਕ ਐਸਿਡ ਵਧ ਜਾਂਦਾ। ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਉਹਨਾਂ ਦੇ ਨਾਲ ਵਧੇ, ਪ੍ਰੋਸੈਸ ਫੂਡ ਦੀ ਵਜ੍ਹਾ ਨਾਲ, ਜਿੱਦਾਂ ਕਿ ਆਪਾਂ ਬਾਹਰੋਂ ਕੋਈ ਚੀਜ਼ਾਂ ਲੈ ਕੇ ਖਾ ਲਈਦੀਆਂ ਵਾ, ਲੇਜ਼ ਖਾ ਲਈਦੀ ਆ ਜਾਂ ਕੋਲਡ ਡਰਿੰਕ ਪੀ ਲਈਦੀ, ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਬਾਹਰੋਂ ਖਾਣੇ ਖਾਈਦੇ ਨਾ, ਉਹਨਾਂ ਦੀ ਵਜ੍ਹਾ ਨਾਲ ਵੀ ਆਪਣਾ ਕੋਲੇਸਟ੍ਰੋਲ ਵਧ ਜਾਂਦਾ। ਯੂਰਿਕ ਐਸਿਡ ਆਪਾਂ ਜੋ ਖਾਣਾ ਖਾਈਦਾ ਹਜ਼ਮ ਹੁੰਦਾ, ਉਸ ਤੋਂ ਬਾਅਦ ਕੁਝ ਵੇਸਟ ਪ੍ਰੋਡਕਟਸ ਹੁੰਦੀਆਂ, ਉਹ ਯੂਰਿਕ ਐਸਿਡ ਬਣ ਜਾਂਦਾ। ਜਦੋਂ ਗੁਰਦੇ ਉਹਨੂੰ ਅੱਛੇ ਤਰੀਕੇ ਨਾਲ ਫਿਲਟਰ ਨਹੀਂ ਕਰਦੇ ਤੇ ਉਹ ਯੂਰਿਕ ਐਸਿਡ ਬਣ ਜਾਂਦਾ। ਲੇਕਿਨ ਨਾਰਮਲ ਯੂਰਿਕ ਐਸਿਡ ਰੱਖਣਾ ਜ਼ਰੂਰੀ ਹੈ। ਅਗਰ ਨਾਰਮਲ ਨਹੀਂ ਰਹੇਗਾ ਤਾਂ ਉਹ ਵੀ ਨੁਕਸਾਨ ਹੋਏਗਾ। ਬਾਬਾ ਜੀ ਨੂੰ ਕਹਾਣੀ ਪਾ ਰਿਹਾ। ਦੂਸਰੀ ਉਹਨੂੰ ਕਹਾਣੀ ਇਹ ਪਾ ਰਿਹਾ ਕਿ ਪਿਸ਼ਾਬ ਤੈਨੂੰ ਮਿਕਦਾਰ 'ਚ ਕੰਮ ਆਉਂਦਾ, ਯਾਨੀ ਕਿ ਉਹਦੀ ਕੁਆਂਟੀਟੀ ਘੱਟ। ਬਾਬਾ ਜੀ ਨੂੰ ਇਹ ਨਹੀਂ ਪਤਾ ਕਿ ਇਨਸਾਨ ਜਿੰਨਾ ਪਾਣੀ ਪੀਂਦਾ ਉਹਦੇ ਮੁਤਾਬਕ ਹੀ ਉਹਨੇ ਯੂਰਨ ਕਰਨਾ ਨਾ। ਅਗਰ ਬੰਦਾ ਬਹੁਤ ਜ਼ਿਆਦਾ ਪਾਣੀ ਪੀਏਗਾ ਤਾਂ ਉਹਨੂੰ ਪਿਸ਼ਾਬ ਜ਼ਿਆਦਾ ਆਏਗਾ, ਅਗਰ ਕਮ ਪੀਏਗਾ ਤਾਂ ਪਿਸ਼ਾਬ ਕਮ ਆਏਗਾ। ਇਹਦਾ ਕੀ ਤਾਲੁਕ ਯੂਰਿਕ ਐਸਿਡ ਨਾਲ, ਕੀ ਤਾਲੁਕ ਕੋਲੇਸਟ੍ਰੋਲ ਨਾਲ, ਪਤਾ ਨਹੀਂ। ਬਾਬਾ ਜੀ ਕੀ ਕਹਾਣੀਆਂ ਪਾਉਂਦੇ ਰਹਿੰਦੇ। ਲੋਕ ਵੀ ਇਸ ਤਰ੍ਹਾਂ ਦੇ ਬਾਬਿਆਂ ਦੇ ਪਿੱਛੇ ਲੱਗ ਕੇ ਪਤਾ ਨਹੀਂ ਆਪਣਾ ਕਿਉਂ ਖਾਨਾ ਖਰਾਬ ਕਰ ਲੈਂਦੇ। ਕਿਸੇ ਅੱਛੇ ਮੁਸਨੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰਾਇਆ ਕਰੋ। ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਹੁਤ ਸਾਰੀ ਇਨਫੋਰਮੇਟਿਵ ਵੀਡੀਓ ਤੁਹਾਡੇ ਲੈ ਕੇ ਆਵਾਂਗਾ। ਬਹੁਤ ਸ਼ੁਕਰੀਆ।